कि जिहड़ी दोहा डील है इन्हां दी 2020 दी अमरीका और तालिबान दी उहदे च जे कोई वड्डी रुकावट बनिया ते वो अफगानिस्तान दी हुकूमत ही अशरफ गनी दी बनी। यही कारण सी ना तो जिहड़ी प्रिजनर एक्सचेंज सी उन्होंने कहा जी असीं तुहाडे छड्डांगे इन्हें वो भी टाइम ते नहीं हुई। उन्हें फरदर उन्होंने कीता कि बई ये असीं विनिंग बैटल्स इज़ नॉट विनिंग द वॉर। तालिबान हैव वन बैटल्स बट दे आर गोइंग टू लूज द वॉर एंड वी आर डिटरमिन्ड। ਜਿਹੜਾ ਇੰਡੀਆ ਟਰੂ ਪਾਰਟਨਰ ਮਿਸਟਰ ਗਨੀ emphatically denied having asking India for military assistance in the face of Taliban advance, ਕਿਉਂਕਿ ਉਦੋਂ ਇਹ ਆਇਆ ਕਿ ਜੀ ਇੰਡੀਆ ਦੇ ਜਹਾਜ਼ ਕਾਬਲ 'ਚ ਉਹਨਾਂ ਨੇ ਅਸਲਾ ਦਿੱਤਾ, ਉਹਨੂੰ ਡਿਨਾਈ ਕੀਤਾ ਇਹਨਾਂ ਨੇ। ਉਹਨੇ ਕਿਹਾ ਜੀ ਇੰਡੀਆ ਵਾਜ਼ ਅ ਟਰੂ ਪਾਰਟਨਰ, ਕੋਟ ਐਂਡ ਕੋਟ ਟਰੂ, ਬਿਲਕੁਲ ਵਾਕਈ। Defeating Taliban is our job. The period of international engagement or use of force in Afghanistan is over. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਤੇ ਤਾਲਿਬਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਤਾਲਿਬਾਨ ਛੋਟੀਆਂ-ਛੋਟੀਆਂ ਜਿਹੜੀ ਲੜਾਈਆਂ ਨੇ ਉਹ ਜਿੱਤ ਰਹੇ ਨੇ ਪਰ ਅਖੀਰ ਵਿੱਚ ਜੰਗ ਅਸੀਂ ਹੀ ਜਿੱਤਾਂਗੇ। ਸੋ ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? देखो असी अपने सारे व्यूअर्स का शुक्रिया अदा करते हैं कि जिहड़ी अफगानिस्तान नाल रिलेटिड साडी गुफ्तगू हुंदी है जां तजिया एनालिसिस हुंदा है उसनूं साडे दर्शक बहुत पसंद करते हैं। हालांकि जिवें मैं हमेशा ये कहा भी साडा कोई दावा नहीं है, असी तालिबे इल्म है, हर रोज़ जिहड़ा असी कुछ ना कुछ सीखण दी कोशिश करते हैं। बहुत सारे ਜਿਹੜੇ ਇਸ ਸੰਬੰਧੀ ਕੋਈ ਪ੍ਰੋਗਰਾਮ ਨੇ ਲਿਖਤਾਂ ਨੇ ਮੇਰੀ ਭੁੱਖ ਹੁੰਦੀ ਹੈ, ਪਿਆਸ ਹੁੰਦੀ ਹੈ ਕਿ ਵੱਧ ਤੋਂ ਵੱਧ ਖਿੱਤੇ ਬਾਰੇ ਵੀ ਜਾਣਿਆ ਚਾਹੇ, ਜਿਹੜੀ ਤਰਬੀਅਤ ਹੈ ਲੋਕਾਂ ਦੀ ਉਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਹੁੰਦੀ ਹੈ। ਉਹਦੇ 'ਚ ਇਕੱਲੀ ਇਹ ਠੀਕ ਹੈ ਵੀ ਅਸੀਂ ਨਾ ਫਾਰਸੀ ਪੜ੍ਹ ਸਕਦੇ ਹਾਂ ਨਾ ਪਸ਼ਤੋ ਜਾਂ ਦੂਸਰਾ, ਕਿਉਂਕਿ ਜਦੋਂ ਤੁਸੀਂ ਲੋਕਾਂ ਦੀ ਤਰਬੀਅਤ ਵੀ ਦੇਖਣੀ ਹੋਏ ਤਾਂ ਜ਼ਬਾਨ ਲੈਂਗੁਏਜ ਮੈਟਰ ਨਹੀਂ ਕਰਦੀ, ਉਹਦੇ ਨਾਲੋਂ ਵੀ ਜ਼ਿਆਦਾ ਲਿਟਰੇਚਰ ਹੁੰਦਾ ਹੈ। ਜਦੋਂ ਤੁਸੀਂ ਉਹਨਾਂ ਲੋਕਾਂ ਦਾ ਲਿਟਰੇਚਰ ਔਰ ਉਸ ਨਾਲ ਜੁੜਦੇ ਹੋ ਤੁਸੀਂ ਸਮਝ ਸਕਦੇ ਹੋ। ਲੇਕਿਨ ਜਿੰਨੀ ਇੱਕ ਗਲੋਬਲ ਲੈਵਲ ਦੇ ਉੱਤੇ ਸਮਝਣ ਦੀ ਕੋਸ਼ਿਸ਼ ਹੁੰਦੀ ਹੈ ਔਰ ਅਫਗਾਨਿਸਤਾਨ ਦੀ ਸਿਚੁਏਸ਼ਨ ਦਾ ਇਸ ਵੇਲੇ ਇੰਨੀ ਕੁ ਕੰਪਲੈਕਸ ਹੈ, ਇੰਨੇ ਕੁ ਪਲੇਅਰ ਨੇ ਜਿਸ ਦੇ ਵਿੱਚ ਇੱਕ ਜਾਂ ਦੋ ਜਾਂ ਤਿੰਨ ਪਲੇਅਰ ਹੋਣ। ਇੱਥੇ ਤਾਂ ਇਵੇਂ ਲੱਗਦਾ ਵੀ ਜਿਵੇਂ ਸਾਰੀ ਦੁਨੀਆ ਇੱਥੋਂ ਹੀ ਝਪਟੀ ਹੋਈ ਆ ਔਰ ਉਹਦੇ 'ਚ ਵੱਡੀਆਂ ਤਾਕਤਾਂ ਔਰ ਵੱਡੀਆਂ ਤਾਕਤਾਂ ਦੇ ਵਿੱਚ ਚੀਨ ਦੇ ਇੰਟਰਸਟ ਨੇ, ਅਮਰੀਕਾ ਦੇ ਨੇ, ਰਸ਼ੀਆ ਦੇ ਨੇ, ਫਿਰ ਸਪੋਇਲ ਸਪੋਰਟ, ਉਹਨੂੰ ਖੇਲ ਵਿਗਾੜਨ ਵਾਲੇ, ਜਿਹਨੂੰ ਰੰਗ 'ਚ ਭੰਗ ਪਾਉਣਾ ਜਾਂ ਖੁੱਤੀ 'ਚ ਮੂਤਣ ਵਾਲੇ ਜਿਵੇਂ ਸਾਦਾ ਪੰਜਾਬੀ 'ਚ ਕਹਿੰਦੇ ਸੀ, ਉਹਦੇ 'ਚ ਇੰਡੀਆ ਸਭ ਤੋਂ ਅੱਗੇ ਹੈ। ਬੇਸ਼ੱਕ ਉਹਦਾ ਬਾਰਡਰ ਨਹੀਂ ਲੱਗਦਾ ਪਰ ਜੇ ਤੁਹਾਡੇ ਕੋਲ ਮਨੀ ਪਾਵਰ ਹੈ, ਤੁਸੀਂ ਆਲਰੇਡੀ ਜਿਹੜੀ ਹੈ ਘੁਸਪੈਠ ਕੀਤੀ ਹੋਈ ਹੈ। ਔਰ ਜਿਹੜੇ ਲੋਅਰ ਲੈਵਲ 'ਤੇ ਦੇਖੋ ਬਹੁਤ ਵਾਰੇ ਹੁੰਦਾ ਕਿਉਂਕਿ ਅਸੀਂ ਵੀ ਜੁਝਾਰੂ ਲਹਿਰ ਦਾ ਜਿਹੜਾ ਖਾਲਿਸਤਾਨ ਦੇ ਲਹਿਰ ਨੂੰ ਕਲੋਜ਼ਲੀ ਦੇਖਿਆ। ਜਿਹੜੇ ਗਰਾਊਂਡ 'ਤੇ ਨੇ, ਜਿਹੜੇ ਤਾਂ ਆਪਣੀਆਂ ਜਾਨਾਂ ਤਲੀ 'ਤੇ ਰੱਖ ਕੇ ਲੜ ਰਹੇ ਨੇ ਜਾਂ ਆਪਣੀ ਜਾਨਾਂ ਨੂੰ ਲੁਕਾਉਣ ਦੇ ਲਈ, ਬਚਾਉਣ ਦੇ ਲਈ ਜਿਹੜਾ ਉਹ ਕਿਤੇ ਇੱਥੇ ਪਨਾਹ ਉੱਥੇ ਪਨਾਹ ਲੈ ਰਹੇ ਨੇ, ਉਹਨਾਂ ਦੇ ਕੋਲ ਤਾਂ ਬਹੁਤ ਵਾਰੀ ਸਾਧਨ ਵੀ ਨਹੀਂ ਨੇ, ਰਿਸੋਰਸ ਹੀ ਨਹੀਂ ਨੇ ਕਿ ਵੀ ਉਹਨਾਂ ਨੇ ਕਿਸੇ ਇਨਫੋਰਮੇਸ਼ਨ ਨੂੰ ਕਿਵੇਂ ਕਨਫਰਮ ਕਰਨਾ। ਉਹ ਤਾਂ ਜਦੋਂ ਤੱਕ ਕੋਈ ਪ੍ਰੋਪਰ ਚੇਨ, ਹੁਣ ਫੌਜ ਹੁੰਦੀ ਹੈ, ਜਦੋਂ ਫੌਜਾਂ ਲੜਦੀਆਂ ਨੇ ਫੌਜਾਂ ਦੇ ਕੋਲ ਚੇਨ ਆਫ ਕਮਾਂਡ ਹੁੰਦੀ ਹੈ। ਫੌਜ ਦੇ ਵਿੱਚ ਸਿਗਨਲ ਸਭ ਤੋਂ ਇੰਪੋਰਟੈਂਟ ਉਹਨਾਂ ਦਾ ਹਿੱਸਾ ਹੁੰਦਾ ਹੈ, ਕਿੱਥੋਂ ਕੀ ਹੈ। ਫਿਰ ਜਿਹੜਾ ਉਹਨਾਂ ਦੇ ਬਾਕੀ ਸਾਰੇ ਉਹ ਅਸੀਂ ਉਹ ਬੱਚਿਆਂ ਦੇ ਤੌਰ 'ਤੇ ਦੇਖਦੇ ਸੀ, ਉਹ ਵਾਇਰਲੈਸ 'ਤੇ ਲੱਗੇ ਹੋਏ ਨੇ ਕਰਕੇ ਮੈਂ ਓਵਰ ਹੈ ਨਾ, ਔਰ ਦੂਸਰੇ ਸਾਧਨ ਨੇ। ਇਹਦੇ ਬਾਵਜੂਦ ਕ੍ਰਾਸ ਫਾਇਰਿੰਗ ਤੁਹਾਡੇ ਆਪਣੇ ਹੀ ਫੌਜੀਆਂ 'ਤੇ ਹੋ ਜਾਂਦੀ ਹੈ ਵੀ ਤੁਹਾਨੂੰ ਪਤਾ ਹੀ ਨਹੀਂ ਹੈ, ਉਹ ਇੱਕ ਪਾਸਿਓਂ ਆ ਗਏ, ਚੇਨ ਆਫ ਕਮਾਂਡ ਹੈ, ਉਹਦੇ 'ਤੇ ਫਾਇਰਿੰਗ ਹੋ ਗਈ ਵੀ ਤੁਹਾਡੇ ਆਪਣੇ ਉੱਥੋਂ ਹੀ ਤੁਹਾਡੇ ਮਾਰੇ ਗਏ। ਇਹ ਆਮ ਲੜਾਈਆਂ ਦੇ ਵਿੱਚ ਹੁੰਦਾ। ਹੁਣ ਇੱਕ ਤੇ ਦੂਸਰੇ ਪਾਸੇ ਉਹ ਲੋਕ ਜਿਨ੍ਹਾਂ ਦਾ ਇੱਕ ਲੰਬਾ ਵਕਤ ਜਿਹੜਾ ਉਹ ਲੜਨ 'ਚ ਹੀ ਗੁਜ਼ਰਿਆ ਹੈ, ਐਜੂਕੇਸ਼ਨ ਦਾ। ਹੁਣ ਪੂਰੀ ਇੱਕ ਜਨਰੇਸ਼ਨ, ਜੇ ਤੁਸੀਂ 1979 ਤੋਂ ਦੇਖੋ ਜਦੋਂ ਸੋਵੀਅਤ ਆਏ, ਜਿਹੜੇ ਬੱਚੇ ਉਸ ਦੌਰ 'ਚ 80 'ਚ ਜੰਮੇ, ਜਦੋਂ ਤੱਕ ਉਹ ਜਵਾਨ ਹੋਏ 18-20 ਸਾਲ ਤੱਕ ਪਹੁੰਚਦੇ ਆ, 80 ਤੋਂ 2016 ਸਾਲ ਦੇ ਸੀ ਤਾਂ ਉਹਨਾਂ ਨੇ ਸਿਵਲ ਵਾਰ ਦੇਖ ਲਈ। ਪਹਿਲਾਂ ਤਾਂ ਆਪਣਾ ਬਚਪਨ ਉਹਨਾਂ ਦਾ ਗੁਜ਼ਰਿਆ ਕਿ ਸੋਵੀਅਤਸ ਨਾਲ ਲੜ ਰਹੇ ਨੇ, ਫਿਰ ਸਿਵਲ ਵਾਰ
1995-96 ਤੱਕ। ਫਿਰ ਜਦੋਂ ਤੱਕ ਉਹ 20-21 ਸਾਲ ਦੇ ਹੋਏ ਫਿਰ ਰੋਜ਼ੀ ਕਟਰ ਡੇਜ਼ੀ ਕਟਰ ਬੰਬ ਪੈਣ ਨਾਲ ਫਿਰ ਬੰਦੂਕ ਉਹਨਾਂ ਦੇ ਹੱਥ 'ਚ ਆ ਗਏ। ਸੋ ਉਹਨਾਂ ਦੀ ਤਰਬੀਅਤ ਜਾਂ ਇਲਮ ਜਾਂ ਐਜੂਕੇਸ਼ਨ ਤਾਂ ਹੈ ਨਹੀਂ। ਹੁਣ ਉਹਨਾਂ ਨੂੰ ਕਿੰਨੀਆਂ ਤਾਕਤਾਂ ਇਨਫਲੂਐਂਸ ਕਰ ਰਹੀਆਂ, ਜ਼ਾਹਰ ਹੈ ਪੈਸੇ ਅੱਗੇ ਵੀ ਕੋਈ ਖਲੋਂਦਾ ਹੈ। ਉਹਨਾਂ ਨੇ ਕਿੰਨੇ ਵਿੱਚ ਵਾੜ ਦਿੱਤੇ, ਚਾਈਨਾ ਕੀ ਕਰ ਰਿਹਾ ਹੈ, ਈਰਾਨ ਕੀ ਕਰ ਰਿਹਾ ਹੈ, ਇੰਡੀਆ ਕੀ ਕਰ ਰਿਹਾ ਹੈ, ਰੂਸ ਕੀ ਕਰ ਰਿਹਾ ਹੈ, ਪਾਕਿਸਤਾਨ ਕੀ ਕਰ ਰਿਹਾ ਹੈ, ਕਿਹਦਾ ਕੀ ਕਨਫਿਊਜ਼ਨ ਹੈ। ਹੁਣ ਇਸ ਸਾਰੇ ਦੌਰ ਦੇ ਚੱਲਦਿਆਂ ਜਿਹੜੇ ਸਰਕਾਰੀ ਅਮਲੇ ਫੈਲੇ ਦੇ ਨਾਲ ਲੋਕ ਬੈਠੇ, ਜਿਨ੍ਹਾਂ ਦੇ ਵਿੱਚ ਸੋ ਕਾਲਡ ਉਹਨਾਂ ਦਾ ਸਿਸਟਮ, ਅੱਜ ਅਸ਼ਰਫ ਗਨੀ ਹੈ ਜਾਂ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਜਿਹੜਾ ਟਵੀਟ ਸੁੱਲੇ ਕਿ ਕੀ ਉਹਦਾ ਨਾਂ ਹੈ, ਉਹ ਲੱਗਾ ਹੋਇਆ ਆਪਣੀ ਮਿਸ ਇਨਫੋਰਮੇਸ਼ਨ ਫੈਲਾਉਣ, ਜਾਂ ਅਬਦੁੱਲਾ ਜਾਂ ਉਹਨਾਂ ਦਾ ਅੱਗੋਂ ਹੈ। ਹੁਣ ਉਹਨਾਂ ਨੂੰ 3 ਲੱਖ ਫੌਜ ਵੀ ਖੜੀ ਕਰ ਲਈ, ਬਿਲੀਅਨਸ ਆਫ ਡਾਲਰਸ ਵੀ ਇਧਰੋਂ ਵੀ ਉਧਰੋਂ ਵੀ, ਡਰੱਗ ਮਨੀ ਵੀ ਆ ਰਹੀ ਹੈ, ਦੂਸਰੇ ਵੀ ਆਪਣੇ ਹੀ ਭਰਾ ਭੈਣਾਂ ਭਾਣਜੇ ਭਤੀਜੇ ਜਿਹੜੇ ਨੇ ਉਹ ਅੱਡ ਥਾਵਾਂ ਦੇ ਉੱਤੇ ਫਿੱਟ ਕੀਤੇ ਹੋਏ ਨੇ। ਹੁਣ ਇੱਕ ਉਹਨਾਂ ਦੀ ਵਰਜਨ ਹੈ ਜਿਹੜੇ ਕਿ ਆਪਣੇ ਤਰੀਕੇ ਦੇ ਨਾਲ ਆਪਣੇ ਹੀ ਲੋਕਾਂ ਦੇ ਖਿਲਾਫ ਭੁਗਤਣ ਨੂੰ ਕਿਉਂਕਿ ਉਹ ਪਾਵਰ ਛੱਡਣਾ ਨਹੀਂ ਚਾਹੁੰਦੇ। ਹੁਣ ਜਿਹੜੀ ਗੱਲ ਜਿੰਨੀ ਕਿ ਮੈਨੂੰ ਸਮਝ ਆਈ ਕਿ ਜਿਹੜੀ ਦੋਹਾ ਡੀਲ ਹੈ ਇਹਨਾਂ ਦੀ 2020 ਦੀ ਅਮਰੀਕਾ ਔਰ ਤਾਲਿਬਾਨ ਦੀ, ਉਹਦੇ 'ਚ ਜੇ ਕੋਈ ਵੱਡੀ ਰੁਕਾਵਟ ਬਣਿਆ ਤੇ ਉਹ ਅਫਗਾਨਿਸਤਾਨ ਦੀ ਹਕੂਮਤ ਹੀ ਅਸ਼ਰਫ ਗਨੀ ਦੀ ਬਣੀ। ਉਹਨਾਂ ਦੇ ਪਿੱਛੇ ਇੰਡੀਆ ਖੜਾ ਤੇ ਉਹਨਾਂ ਦੇ ਆਪਣੇ ਫਾਈਨੈਂਸ਼ੀਅਲ ਇੰਟਰਸਟ ਨੇ। ਇਹ ਨਹੀਂ ਹੈ ਵੀ ਉਹ ਇੰਡੀਆ ਦੀ ਕੋਈ ਮੁਫਤ ਐਡਵੋਕੇਸੀ ਕਰਦੇ ਨੇ, ਅਮਰੀਕਾ ਤੋਂ ਵੀ ਪੈਸੇ ਲੈਂਦੇ ਨੇ, ਉਹਨਾਂ ਤੋਂ ਵੀ ਲੈਂਦੇ ਨੇ। ਹੁਣ ਉਹ ਸਭ ਤੋਂ ਵੱਡੀ ਰੁਕਾਵਟ ਨੇ ਔਰ ਇਹੀ ਕਾਰਨ ਸੀ ਨਾ ਤਾਂ ਜਿਹੜੀ ਪ੍ਰਿਜ਼ਨਰ ਐਕਸਚੇਂਜ ਸੀ, ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ ਛੱਡਾਂਗੇ ਇੰਨੇ, ਉਹ ਵੀ ਟਾਈਮ ਤੇ ਨਹੀਂ ਹੋਈ, ਉਹਨੇ ਫਰਦਰ ਉਹਨੂੰ ਕੀਤਾ। ਹੁਣ ਅਮਰੀਕਾ 'ਚ ਉਸ ਕ੍ਰੈਡਿਟ 'ਚ ਜਾਂਦਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਕਿ ਜਦੋਂ ਇੱਥੇ ਵੀ ਅਸ਼ਰਫ ਗਨੀ ਆ ਉਹਨਾਂ ਨੇ ਕਿਹਾ ਵੀ ਤੂੰ ਕਰ ਦੇ, ਛੱਡ ਦੇ ਹੈ ਔਰ ਉਹਨਾਂ ਨੂੰ ਸਪੇਸ ਦਿਓ। ਔਰ ਇਹ ਸਮਝ ਚੁੱਕੇ ਸੀ ਟਰੰਪ ਔਰ ਐਡਮਿਨਿਸਟ੍ਰੇਸ਼ਨ ਵੇਲੇ ਹੀ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਇਸ ਲਈ ਡੀਲ ਹੀ ਤਾਲਿਬਾਨ ਨਾਲ ਹੋਈ। ਪਰ ਜੇ ਹੁਣ ਅਸ਼ਰਫ ਗਨੀ ਜਾਂ ਦੂਜਿਆਂ ਨੂੰ ਇੰਨਾ ਪੈਸਾ ਖਾ ਕੇ ਵੀ ਇੰਨੇ ਸਾਲਾਂ ਤੋਂ ਜੰਮ ਕੇ ਬੈਠੇ ਹੋਏ ਨੇ, ਇਹਨਾਂ ਦਾ ਛੱਡਣ ਨੂੰ ਨਹੀਂ ਜੀ ਕਰਦਾ, ਫਿਰ ਇਹਨੂੰ ਅਸੀਂ ਕੀ ਕਵਾਂਗੇ ਵੀ ਅਦਰ ਦੈਨ ਕਿ ਵੀ ਇਹ ਹੁਣ ਹੋਣੀ ਨੂੰ ਡੀਕਦੇ ਨੇ ਵੀ ਇਹਨਾਂ ਦੇ ਨਾਲ ਕੀ ਹੋਏ। ਔਰ ਲੇਕਿਨ ਪੈਸੇ ਦਾ ਫਲੋ ਜਾਰੀ ਰਹੇ ਔਰ ਸੋ ਕਾਲਡ ਜਿਹੜੀ ਫੌਜ ਭਰਤੀ ਕੀਤੀ ਹੋਈ ਆ ਉਹਨਾਂ ਦਾ ਮੋਰਾਲ ਅਪ ਰਹੇ। ਹੁਣ ਤਾਸ਼ਕੰਦ ਦੇ ਵਿੱਚ ਜੋ ਇਹਨੇ ਕੀਤਾ ਅਸ਼ਰਫ ਗਨੀ ਨੇ, ਮਤਲਬ ਕੰਡੈਮਨੇਬਲ ਹੈ ਕਿ ਵੀ ਤੁਸੀਂ ਉਹ ਮੁਲਕ ਜਿਨ੍ਹਾਂ ਨੇ ਤੁਹਾਡੇ 3 ਤੋਂ 5 ਮਿਲੀਅਨ ਜਿਹੜੇ ਨੇ ਰਿਫਿਊਜੀ ਸਾਂਭੇ ਹੋਏ ਨੇ, ਅੱਜ ਵੀ 3 ਮਿਲੀਅਨ ਬੈਠੇ ਨੇ, ਤੁਹਾਡੇ ਨਾਲ ਬਾਰਡਰ ਲੱਗਦਾ ਹੈ, ਕੱਲ ਨੂੰ ਤੁਹਾਡਾ ਗਵਾਂਢੀ ਰਹਿਣਾ ਇੰਡੀਆ, ਕਿੰਨੀ ਕੁ ਦੇਰ ਉਹਨਾਂ ਦੇ ਕਾਊਂਟ ਕਰੋਗੇ, ਉਹ ਤਾਂ ਪਹੁੰਚ ਵੀ ਨਹੀਂ ਸਕਣਾ। ਗਵਾਂਢੀ ਤਾਂ ਆਵਾਜ਼ ਮਾਰਿਆਂ ਪਹੁੰਚ ਜਾਂਦਾ। ਹੁਣ ਲੇਕਿਨ ਇਹਦੇ ਬਾਵਜੂਦ ਜੇ ਤੁਸੀਂ ਝੂਠ ਦੀ ਦੁਨੀਆ 'ਚ ਰਹਿਣਾ, ਉੱਥੇ ਹੀ ਤਾਸ਼ਕੰਦ 'ਚ ਅਸ਼ਰਫ ਗਨੀ ਨੇ ਦਾ ਹਿੰਦੂ ਅਖਬਾਰ, ਉਹਨਾਂ ਦੀ ਜਿਹੜੀ ਬੀਬੀ ਹੈ ਸੁਹਾਸਨੀ ਹੈਦਰ, ਇੰਟਰਨੈਸ਼ਨਲ ਕਾਲਮ ਲਿਖਦੀ ਹੈ, ਔਰ ਇਹ ਸੁਹਾਸਨੀ ਹੈਦਰ ਸੁਬਰਾਮਨੀਅਮ ਸਵਾਮੀ ਜਿਹੜਾ ਆਰਐਸਐਸ ਦਾ ਆਰਐਸਐਸ ਦਾ ਜਿਹੜਾ ਆਈਕਨ ਹੈ, ਆਈਡੀਆਲੋਗ ਹੈ, ਉਹਦੀ ਡਾਟਰ ਹੈ। ਔਰ ਉਹਨੇ ਇਹਨੂੰ ਇੰਟਰਵਿਊ ਕੀਤਾ ਔਰ ਇਹਦਾ ਹੈਡਲਾਈਨ ਇਹ ਹੈ ਕਿ ਤਾਲਿਬਾਨ ਹੈਜ਼ ਵਨ ਬੈਟਲਸ, ਵੀ ਵਿਲ ਵਿਨ ਦਾ ਵਾਰ। ਔਰ ਉਹ ਕਹਿ ਰਿਹਾ ਇਸ ਇੰਟਰਵਿਊ ਦੇ ਵਿੱਚ ਕਿ ਵੀ ਇਹ ਅਸੀਂ ਵਿਨਿੰਗ ਬੈਟਲਸ ਇਜ਼ ਨਾਟ ਵਿਨਿੰਗ ਦਾ ਵਾਰ। ਇਹ ਤਾਲਿਬਾਨ ਹੈਵ ਵਨ ਬੈਟਲਸ ਬਟ ਦੇ ਆਰ ਗੋਇੰਗ ਟੂ ਲੂਜ਼ ਦਾ ਵਾਰ ਐਂਡ ਵੀ ਆਰ ਡਿਟਰਮਿਨਡ ਕਿ ਜੀ ਇਹ ਉਹਨਾਂ ਨੇ ਛੋਟੀਆਂ ਲੜਾਈਆਂ ਜਿੱਤੀਆਂ। ਇਹ ਵੈਸੇ ਤਾਂ ਚਰਚਲ ਦੇ ਨਾਲ ਜੁੜਦੀ ਹੈ ਇਹ ਕੋਰਟ ਜਾ ਕੇ ਕਿ ਜਦੋਂ ਜਰਮਨ ਸਾਰੇ ਪਾਸੇ ਅੱਗੇ ਵੱਧ ਰਿਹਾ ਸੀ, ਜਿੱਤ ਰਿਹਾ ਸੀ, ਤਾਂ ਉਹਨੂੰ ਪੁੱਛਿਆ ਕਿ ਭਾਈ ਇਹ ਗੱਲ ਜਿਹੜੀ ਹੈ ਜਰਮਨ ਇੱਧਰ ਵੀ ਆ ਗਿਆ ਉੱਧਰ ਵੀ ਆ ਗਿਆ ਬੈਟਲ, ਤਾਂ ਉਹਨੇ ਕਿਹਾ ਸੀ ਕਿ ਵੀ they may be winning the battles but we will win the war ਕਿ ਅਲਟੀਮੇਟਲੀ ਅਸੀਂ ਵਿਕਟੋਰੀਅਸ ਹੋਵਾਂਗੇ। ਕਿਉਂਕਿ ਚਰਚਲ ਦੇ ਕੋਲ ਇੱਕ ਵਿਜ਼ਨ, ਸਟ੍ਰੈਟਜੀ, ਲੌਂਗ ਟਰਮ, ਔਰ ਜ਼ਾਹਰ ਹੈ ਕਿ ਵੀ ਇਨ ਦਾ ਐਂਡ ਅਮਰੀਕਾ ਨੂੰ ਜਿਵੇਂ ਚਰਚਲ ਨੇ ਘੜੀਸ ਲਿਆਂਦਾ ਜੰਗ ਦੇ ਵਿੱਚ, ਔਰ ਫਿਰ ਅਮਰੀਕਾ ਦੀ ਐਟਮ ਦੀ ਪਾਵਰ, ਐਟਮ ਬੰਬ ਜੋ ਉਹਨਾਂ ਨੇ ਫਾਈਨਲੀ ਹੀਰੋਸ਼ੀਮਾ ਨਾਗਾਸਾਕੀ ਤੇ ਵਰਸਾਏ, ਸੋ ਉਹਦੇ ਕੋਲ ਤਾਂ ਸੀ। ਹੁਣ ਇੱਥੇ ਜੇ ਤੁਹਾਡਾ 7 ਦੇਸ਼ਾਂ ਨਾਲ ਲੱਗਦੇ ਬਾਰਡਰ ਦੇ ਉੱਤੇ ਆ ਕੇ ਤਾਲਿਬਾਨ ਹਫ਼ਤੇ ਦੇ ਵਿੱਚ ਬਹਿ ਗਏ ਅਮਰੀਕਾ ਦੇ ਵਿੱਚ, ਤੇ ਇਹ ਤੁਹਾਡੇ ਇਸ ਕਿਸਮ ਦੇ ਦਾਅਵੇ ਨੂੰ ਤੁਸੀਂ ਬੋਸਟਿੰਗ ਹੀ ਕਹੋਗੇ, ਉਹਨੂੰ ਇਹੀ ਕਹੋਗੇ ਕਿ ਫੜ ਮਾਰੀ ਹੈ, ਹੋਰ ਤਾਂ ਹੈ ਨਹੀਂ ਕੁਝ ਵੀ ਪੱਲੇ। ਫਿਰ ਉਹ ਕਹਿ ਰਿਹਾ ਕਿ ਵੀ ਇਹ ਕਿਉਂਕਿ ਡੀਟੇਲ ਇੰਟਰਵਿਊ ਹੈ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਟਰੂ ਪਾਰਟਨਰ Mr. Ghani emphatically denied having asking India for military assistance in the face of Taliban advance, ਕਿਉਂਕਿ ਉਦੋਂ ਇਹ ਆਇਆ ਕਿ ਜੀ ਇੰਡੀਆ ਦੇ ਜਹਾਜ਼ ਕਾਬਲ 'ਚ ਉਹਨਾਂ ਨੇ ਅਸਲਾ ਦਿੱਤਾ ਹੈ, ਉਹਨੂੰ ਡਿਨਾਈ ਕੀਤਾ ਇਹਨਾਂ ਨੇ।
ਉਹਨੇ ਕਿਹਾ ਜੀ ਇੰਡੀਆ ਵਾਜ਼ ਅ ਟਰੂ ਪਾਰਟਨਰ, ਕੋਟ ਐਂਡ ਕੋਟ, ਟਰੂ, ਬਿਲਕੁਲ ਵਾਕਿਆ ਹੀ। defeating Taliban is our job. The period of international engagement or use of force in Afghanistan is over. ਤੁਸੀਂ ਇਹਨੂੰ ਇਹ ਮੌਤ ਦਾ ਪਰਵਾਨਾ ਨਾ ਕਹੋਗੇ ਤੇ ਕੀ ਕਹੋਗੇ ਕਿ ਤੁਹਾਨੂੰ ਨਜ਼ਰ ਆ ਰਿਹਾ ਵੀ ਕੀ ਹੈਗਾ। ਔਰ ਫਿਰ ਉਹਨੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਕਿਹਾ, ਜਦੋਂ ਉਹਨੂੰ ਪੁੱਛਿਆ ਜੀ ਤੁਸੀਂ ਬੜੇ ਸਟਰੋਂਗ ਵਰਡ ਯੂਜ਼ ਕੀਤੇ ਵਾਈਲ ਇਮਰਾਨ ਖਾਨ ਵਾਸ ਸਿਟਿੰਗ ਨੈਕਸਟ ਟੂ ਯੂ ਅ ਫਿਊ ਫੀਟ ਅਵੇ, ਵਾਈ ਡੂ ਯੂ ਫੀਲ ਸੋ ਡਿਸਅਪਾਇੰਟਡ। ਫਿਰ ਇਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਐਂਡਿਊਰਿੰਗ ਰਿਲੇਸ਼ਨਸ਼ਿਪ ਚਾਹੁੰਦੇ ਹਾਂ, ਅਸੀਂ ਪਾਸਟ ਨੂੰ ਓਵਰਕਮ ਕਰਨਾ ਚਾਹੁੰਦੇ ਹਾਂ, ਪਰ ਇਹ ਜਿਹੜਾ ਲੌਜਿਕ ਔਰ ਦੂਸਰਾ ਜਿਹੜਾ ਹੈ ਉਹ ਲੋਕਾਂ ਇੱਥੇ ਉਹ ਗੋਲ ਜਿਹੀ ਕਰ ਗਿਆ। ਉਹਨੇ ਉਸ ਕਿਸਮ ਦੀ ਬਿਟਰਨੈਸ ਤਾਂ ਨਹੀਂ ਦਿੱਤੀ ਔਰ ਉਹਨੇ ਕਿਹਾ ਕਿ ਵੀ ਇਹ ਪਾਕਿਸਤਾਨ ਵੀ ਆਪਣਾ ਰੋਲ ਅਦਾ ਕਰੇ ਔਰ ਇਹ ਸਾਰੇ ਦੇ ਉੱਤੇ ਫਿਰ ਉਹਨੇ ਕਿਹਾ ਜੀ ਫਸਟਲੀ ਵਿਨਿੰਗ ਬੈਟਲਸ ਇਜ਼ ਨਾਟ ਵਿਨਿੰਗ ਦਾ ਵਾਰ, ਦੇ ਹੈਵ ਵਨ ਬੈਟਲਸ ਬਟ ਦੇ ਆਰ ਗੋਇੰਗ ਟੂ ਲੂਜ਼ ਦਾ ਵਾਰ ਐਂਡ ਵੀ ਆਰ ਡਿਟਰਮਿੰਡ, we need to rebalance the situation, but our goal is not winning the war militarily. Our goal is to arrive at a political settlement that will ensure a just and ਇਹ ਸਾਰੀਆਂ ਜਿਹਨੂੰ ਪੰਜਾਬੀ ਚ ਜਬਲੀਆਂ ਕਹਿੰਦੇ ਨੇ। ਅੱਛਾ, ਕਿਉਂਕਿ ਗੱਲਬਾਤ ਵੀਕਐਂਡ ਤੇ ਵੀ ਹੋਈ ਬਿਲਕੁਲ ਔਰ ਅੱਗੇ ਪੈ ਕੋਈ ਉਹਦਾ ਨਤੀਜਾ ਨਹੀਂ ਨਿਕਲ ਰਿਹਾ। ਲੇਕਿਨ ਇਹ ਜਿਹੜੀ ਇੱਕ ਘਟਨਾ ਜਿਹੜੀ ਹਾਲਾਂਕਿ ਮੈਂ ਇਹਨੂੰ ਡਿਫਰੈਂਟ ਕੰਟੈਕਸਟ ਵੀ ਡਿਸਕਸ ਕਰ ਸਕਦਾ ਸੀ, ਲੇਕਿਨ ਮੈਨੂੰ ਜਿੰਨੀ ਕੁ ਜਾਣਕਾਰੀ ਜਾਂ ਜਿੰਨਾ ਕੁ ਲੱਗਾ ਮੈਨੂੰ ਲੱਗਾ ਵੀ ਇਹ ਸਟੇਜਡ ਕਹਾਣੀ ਹੈ ਔਰ ਇਹ ਹਾਲਾਂ ਜਦੋਂ ਕੋਈ ਬੱਚੀ ਇਨਵੋਲਵ ਹੁੰਦੀ ਹੈ ਤਾਂ ਮੈਂ ਬੜਾ ਕੇਅਰਫੁਲ ਹੁੰਦਾ ਹੈ ਕਿ ਵੀ ਅਸੀਂ ਕੋਈ ਗੱਲ ਐਸੀ ਨਾ ਕਹੀਏ। ਔਰ ਇਹ ਵੀ ਇਸਲਾਮਾਬਾਦ 'ਚ ਵਾਪਰਦੀ ਘਟਨਾ ਹੈ। ਅਫਗਾਨਿਸਤਾਨ ਦਾ ਐਂਬੈਸਡਰ ਜਿਹੜਾ ਪਾਕਿਸਤਾਨ 'ਚ ਹੈ, ਪਹਿਲਾਂ ਇਹ ਖਬਰ ਆਈ ਕਿ ਉਹਨਾਂ ਦੀ ਡਾਟਰ, ਉਹਨੇ ਕਿਹਾ ਜੀ ਮੈਂ ਆਪਣੇ ਭਰਾ ਦੇ ਲਈ ਗਿਫਟ ਖਰੀਦਣ ਲਈ ਮਾਰਕੀਟ ਗਈ ਔਰ ਇੱਕ ਟੈਕਸੀ ਬਦਲੀ, ਦੂਜੀ ਕੀਤੀ, ਫਿਰ ਉਹਦੇ 'ਚ ਆ ਕੇ ਕੋਈ ਹੋਰ ਬੈਠ ਗਿਆ ਨਾਲ, ਮੈਨੂੰ ਜਿਹੜਾ ਅਗਵਾ ਕਰ ਲਿਆ, ਟਾਰਚਰ ਕੀਤਾ ਔਰ ਰੱਸੀ ਔਰ ਇਹ ਬੰਨ੍ਹ ਕੇ ਮੈਨੂੰ ਫਲਾਣੀ ਥਾਂ ਸੁੱਟਤਾ। ਫਿਰ ਮੈਂ ਇੱਕ ਹੋਰ ਟੈਕਸੀ ਕੀਤੀ ਔਰ ਮੇਰੇ ਪੱਲੇ ਨਾਲ ਇੱਕ ਚਿੱਠੀ ਔਰ 20 ਰੁਪਈਏ ਕਿ ਕੀ ਬੰਨ੍ਹ ਦਿੱਤੇ ਔਰ ਇਹ ਕਿਹਾ ਵੀ ਆਪਣੇ ਕਮਿਊਨਿਸਟ ਪਿਓ ਨੂੰ ਕਹਿ ਦੇ ਕਿ ਹੁਣ ਉਹਦੀ ਵਾਰੀ ਹੈ ਇਹ ਵੋ। ਸੋ ਇਹ ਖਬਰ ਪਹਿਲਾਂ ਚੱਲੀ ਪੂਰੀ ਕਿ ਜੀ ਅਫਗਾਨਿਸਤਾਨ ਦੇ ਪਾਕਿਸਤਾਨ 'ਚ ਐਂਬੈਸਡਰ ਦੀ ਡਾਟਰ ਅਗਵਾ ਹੋਈ ਔਰ ਉਹਦੇ ਨਾਲ ਮਾਰਪੀਟ ਹੋਈ। ਫਿਰ ਉਹਦਾ ਕਿ ਜੀ ਉਹ ਗਈ ਪ੍ਰਾਈਵੇਟ ਜਿਹੜਾ ਆਪਣਾ ਮੈਡੀਕਲ ਕਰਾਉਣ, ਉਹਨਾਂ ਨੇ ਨਾ ਕਰਤੀ ਵੀ ਸਰਕਾਰੀ 'ਚ ਕਰਾਓ, ਫਿਰ ਇਹ ਵੋ। ਲੇਕਿਨ ਜਿਸ ਅੰਦਾਜ਼ 'ਚ ਪਾਕਿਸਤਾਨ ਦੀ ਗਵਰਨਮੈਂਟ ਵੱਲੋਂ ਅਜੇ ਇਹਦਾ ਡੀਟੇਲ ਵਰਸ਼ਨ ਇਨਵੈਸਟੀਗੇਸ਼ਨ ਤਾਂ ਹੋ ਰਹੀ, ਕਿਉਂਕਿ ਬੜੀ ਸੀਰੀਅਸ ਮੈਟਰ ਹੈ। ਜਦੋਂ ਵੀ ਐਂਬੈਸਡਰਸ ਐਂਡ ਡਿਪਲੋਮੈਟਸ, ਉਹਨਾਂ ਦੀ ਸਿਕਿਉਰਿਟੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਲੇਕਿਨ ਬਹੁਤ ਸਾਰੇ ਸਵਾਲ ਪਹਿਲੀ ਸਟੇਜ ਤੇ ਹੀ ਚੁੱਕੇ ਗਏ ਕਿ ਭਾਈ ਜਦੋਂ ਇਸ ਕਿਸਮ ਦਾ ਮਾਹੌਲ ਚੱਲ ਰਿਹਾ ਹੈ, ਬਿਨਾਂ ਹੁਣ ਜਿਹੜੀ ਡਿਪਲੋਮੈਟਿਕ ਗੱਡੀ ਹੁੰਦੀ ਹੈ ਉਹਦੇ 'ਚ ਤੁਹਾਡਾ ਸਿਕਿਉਰਿਟੀ ਗਾਰਡ ਹੁੰਦਾ ਹੈ, ਪ੍ਰੋਪਰ ਉਹਦੀ ਹਿਫਾਜ਼ਤ ਹੁੰਦੀ ਹੈ, ਤੇ ਜਿਹੜੀ ਸਾਰੀ ਕਹਾਣੀ ਪਹਿਲੀ ਸਟੇਜ ਤੇ ਵੀ ਆਈ। ਹਾਲਾਂ ਮੈਂ ਕੋਈ ਕ੍ਰਾਈਮ ਰਿਪੋਰਟਰ ਨਹੀਂ ਹੈ ਕਿ ਮੇਰਾ ਕੋਈ ਇਨਵੈਸਟੀਗੇਟਿਵ ਮਾਈਂਡ ਹੈ, ਪਰ ਮੈਨੂੰ ਉਹਦੇ 'ਚ ਫਲॉ ਲੱਗੇ। ਮੈਨੂੰ ਲੱਗਿਆ ਕਿ ਵੀ ਇਹ ਕਹਾਣੀ ਕੁਝ ਹੋਰ ਹੈ, ਜਾਂ ਕੁਝ ਛੁਪਾਇਆ ਜਾ ਰਿਹਾ ਜਾਂ ਕੁਝ ਨੂੰ ਲੋੜ ਤੋਂ ਜ਼ਿਆਦਾ ਦਰਸਾਇਆ ਜਾ ਰਿਹਾ। ਔਰ ਹਾਲਾਂ ਜਿਸ ਮੁਸਤੈਦੀ ਨਾਲ ਪਾਕਿਸਤਾਨ ਦੀ ਹਕੂਮਤ ਨੇ ਫੌਰਨ ਇਹਦਾ ਨੋਟਿਸ ਲਿਆ ਇਨਵੈਸਟੀਗੇਸ਼ਨ, ਔਰ ਇਸਲਾਮਾਬਾਦ ਮੋਸਟ ਪ੍ਰੋਟੈਕਟਿਡ ਸਿਟੀ ਹੈ, CCTV ਕੈਮਰੇ ਨੇ, ਦੂਸਰੇ ਤੀਸਰੇ ਨੇ। ਪਰ ਇਸ ਤੋਂ ਪਹਿਲਾਂ ਕਿ ਪਾਕਿਸਤਾਨ ਫੁੱਲ ਆਪਣੀ ਇਨਵੈਸਟੀਗੇਸ਼ਨ ਦੇ ਨਾਲ ਆਂਦਾ, ਉਹਨਾਂ ਨੇ ਅਫਗਾਨਿਸਤਾਨ ਕਾਲਸ ਬੈਕ ਐਂਬੈਸਡਰ ਸੀਨੀਅਰ ਆਫੀਸ਼ੀਅਲਸ ਫਰਮ ਪਾਕਿਸਤਾਨ। ਉਹਨਾਂ ਨੇ ਕਿਹਾ ਜੀ ਅਸੀਂ ਅਫਗਾਨਿਸਤਾਨ ਨੇ ਡਿਕਲੇਅਰ ਕੀਤਾ ਕਿ ਜੀ ਅਸੀਂ ਆਪਣਾ ਐਂਬੈਸਡਰ ਔਰ ਜਿਹੜਾ ਸੀਨੀਅਰ ਸਟਾਫ ਹੈ ਉਹ ਪਾਕਿਸਤਾਨ ਚੋਂ ਵਾਪਸ ਮੰਗਵਾ ਰਹੇ ਹਾਂ due to the reason of abduction and torture of the daughter of its envoy in Pakistan। ਇਹ ਬੀਬੀ ਦਾ ਨਾਮ ਸਿਲਸਿਲਾ ਅਲੀ ਖਿਲ, a 26-year-old daughter of Afghanistan's ambassador to Pakistan Nazibullah Ali Khail, ਉਹ ਆਇਆ ਕਿ she was abducted, tortured, assaulted on Friday, unknown persons in Pakistan। ਔਰ ਇਹ ਸਾਰੀ ਕਹਾਣੀ ਮੈਂ ਜਿੰਨੀ ਕੁ ਦੇਖੀ ਹੈ ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਨਾਲ ਹਾਲਾਂ ਵੀ ਆਰ ਵੇਟਿੰਗ ਕਿ ਵੀ ਫੁੱਲ ਜਿਹੜੀ ਇਨਵੈਸਟੀਗੇਸ਼ਨ ਹੈ ਪਾਕਿਸਤਾਨ ਦੀ ਉਹਦੇ ਸਾਹਮਣੇ ਕੀ ਆਏਗਾ। ਪਰ ਜੇ ਤੁਸੀਂ ਓਵਰਆਲ ਕੰਟੈਕਸਟ ਦੇਖੋ ਕਿ ਜਦੋਂ ਇਸ ਕਿਸਮ ਦਾ ਪਾਰਟ ਕਿ ਦੋਹਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਤਾਲਿਬਾਨ ਜਿਹੜੇ ਨੇ ਉਹ ਵੀ ਇਸ ਮਾਮਲੇ 'ਚ ਸੀਰੀਅਸ ਨੇ ਕਿ ਕੋਈ ਨਾ ਕੋਈ ਸੋਲੂਸ਼ਨ ਨਿਕਲੇ, ਨਾਟ ਫॉर ਦਾ ਰੀਜ਼ਨ ਕਿ ਤਾਲਿਬਾਨ ਕਾਬਲ ਤੋਂ ਲੈ ਕੇ ਬਾਕੀ ਹਿੱਸੇ ਨੂੰ ਕੰਕਰ ਨਹੀਂ ਕਰ ਸਕਦੇ, ਇਸ ਲਈ ਕਿ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਮਿਲੀਟੈਰੀਲੀ ਲਿਆ ਤਾਂ ਸਾਨੂੰ ਕਿਸੇ ਨੇ ਰੈਕਗਨਾਈਜ਼ ਨਹੀਂ ਕਰਨਾ। ਨਹੀਂ ਜਿਵੇਂ ਪਿਛਲੀ ਵਾਰੀ 1996 'ਚ ਹੋਇਆ ਸੀ ਕਿ 3 ਮੁਲਕੀ
ਰਹਿ ਗਏ ਸੀ, ਪਾਕਿਸਤਾਨ ਔਰ UAE ਔਰ ਸ਼ਾਇਦ ਸਾਊਦੀ ਅਰੇਬੀਆ ਜਾਂ ਕਤਰ ਸੀ, ਜੇ ਸਾਊਦੀ ਅਰੇਬੀਆ ਨਹੀਂ ਸੀ ਤਾਂ। ਸੋ ਹੁਣ ਉਹ ਚਾਹੁੰਦੇ ਨੇ ਕਿ ਭਾਈ ਪੀਸਫੁਲੀ ਹੋ ਜਾਏ। ਤੇ ਜੇ ਇਹ ਮਾਹੌਲ ਹੈ ਤੇ ਤਾਲਿਬਾਨ ਤਾਂ ਇਹ ਕਰ ਨਹੀਂ ਸਕਦੇ। ਜੀ ਤੇ ਜੇ ਕਿਸੇ ਹੋਰ ਨੇ ਕੀਤਾ ਹੈ ਜਾਂ ਉਹਨਾਂ ਦਾ ਕੋਈ ਮਕਸਦ ਹੋਏ, ਜੇ ਅਨਫੋਰਚੂਨੇਟਲੀ ਹੋਇਆ ਵੀ ਹੋਏ ਇਵੇਂ, ਫਿਰ ਉਹਨਾਂ ਦਾ ਛੱਡਣ ਦਾ ਕੋਈ ਮਕਸਦ ਨਹੀਂ ਬਣਦਾ। ਫਿਰ ਤਾਂ ਜੇ ਉਹਨਾਂ ਦਾ ਕੋਈ ਕੋਈ ਕਿਸੇ ਨੇ ਪੈਸੇ ਲਈ ਕੀਤਾ ਹੈ, ਕੋਈ ਹੋਰ ਸ਼ਰਤ ਮਨਾਉਣ ਲਈ ਕੀਤਾ ਹੈ, ਕੈਦੀ ਛਡਾਉਣ ਲਈ ਕੀਤਾ ਹੈ, ਇਹ ਹੁੰਦਾ ਉਸ ਬੈਲਟ ਦੇ ਵਿੱਚ ਵੀ ਕਿ ਭਾਈ। ਲੇਕਿਨ ਇਸ ਸਾਰੇ 'ਚ ਜਿੰਨੀ ਵੇਰੀਏਸ਼ਨ ਟੈਕਸੀਆਂ ਬਦਲੀਆਂ ਉੱਥੇ ਹੋਇਆ, ਇਹਦੇ ਤੋਂ ਲੱਗਦਾ ਹੈ ਕਿ ਵੀ ਇਹ ਅਨਫੋਰਚੂਨੇਟਲੀ ਜੇ ਈਵਨ ਇਸ ਬੱਚੀ ਦੇ ਨਾਂ ਜਾਂ ਉਹਦੇ ਵਜੂਦ ਨੂੰ ਵਰਤਿਆ ਗਿਆ ਹੋਏ ਕਿਸੇ ਇਸ ਕਿਸਮ ਦੀ ਜਿਹੜੀ ਹੈ ਖੇਡ ਖੇਡਣ ਦੇ ਲਈ ਪਾਕਿਸਤਾਨ ਦੇ ਅਗੇਂਸਟ, ਤੇ ਹੋਰ ਵੀ ਅਨਫੋਰਚੂਨੇਟ ਹੋਏਗਾ। ਅਦਰਵਾਈਜ਼ ਇਹ ਸਾਰੇ ਹਾਲਾਤ 'ਚ ਆਪਣਾ ਐਂਬੈਸਡਰ ਔਰ ਦੂਸਰਾ ਰੀਕਾਲ ਕਰਨਾ, ਇਹ ਉਹੀ ਸਟ੍ਰੈਟਜੀ ਦਾ ਹਿੱਸਾ ਲੱਗਦਾ ਹੈ ਜੋ ਅਸ਼ਰਫ ਗਨੀ ਨੇ ਤਾਸ਼ਕੰਦ ਦੇ ਵਿੱਚ ਜਿਹੜੀ ਹਰਕਤ ਕੀਤੀ, ਇਹ ਉਸੇ ਹੀ ਬਿਹੇਵੀਅਰ ਦੀ ਕੰਟੀਨਿਊਟੀ ਨਜ਼ਰ ਆਉਂਦੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।